ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਤੋਂ। ਗੱਲ ਵੱਖਰੀ ਹੈ ਕਿ ਪੰਜਾਬੀ ਮੀਡੀਆ ਦੇ ਵਿੱਚ ਉਸ ਦੀ ਚਰਚਾ ਘੱਟ ਹੈ, ਖਾਸੀ ਘੱਟ ਹੈ, ਥੋੜੀ ਘੱਟ ਨਹੀਂ ਗੀ, ਜੋ ਦੇਸ਼ ਦੀ ਕੌਮੀ ਸਿਆਸਤ ਦੇ ਵਿੱਚ ਹੋ ਰਿਹਾ ਹੈ। ਔਰ ਪੰਜਾਬ ਦੇ ਲਿਹਾਜ਼ ਦੇ ਨਾਲ, ਵਿਲੱਖਣਤਾ ਦੇ ਲਿਹਾਜ਼ ਦੇ ਨਾਲ ਚੀਜ਼ ਬੜੀ ਅਹਿਮ ਹੈ, ਪਰ ਉਸ ਘਟਨਾਕ੍ਰਮ ਤੇ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ। ਗੱਲਾਂ ਸੰਵਿਧਾਨ ਦੀਆਂ ਕਰਨੀਆਂ ਤੇ ਉਡਾਉਣਾ ਅੰਬੇਦਕਰ ਸਾਹਿਬ ਦਾ ਮਜ਼ਾਕ, ਬਾਅਦ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਤੱਕ ਹੁਣ ਸਫਾਈਆਂ ਦੇਣ ਤੇ ਲੱਗੇ ਹੋਏ ਨੇ ਜੀ। ਜਦੋਂ ਵੀ ਸੰਵਿਧਾਨ ਦੀ ਗੱਲ ਹੋਏਗੀ ਜੀ, ਜਦੋਂ ਵੀ ਸਿੱਖਿਆ ਦੀ ਗੱਲ ਹੋਏਗੀ, ਹਾਂਜੀ, ਜਦੋਂ ਵੀ ਲੋਕਤੰਤਰਕ ਤਰੀਕੇ ਨਾਲ ਅੱਗੇ ਵਧਣ ਦੀ ਗੱਲ ਹੋਏਗੀ, ਹੱਕਾਂ ਦੀ ਉਹਦੇ ਗੱਲ ਵਿੱਚ ਹੋਈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਨਾਮ ਸਭ ਤੋਂ ਉੱਪਰ ਆਏਗਾ। ਜੀ ਬਿਲਕੁਲ। ਆਮ ਸਮਾਜ, ਦਬਿਆ ਕੁਚਲਿਆ ਸਮਾਜ, ਸਮਾਜਿਕ ਏਕਤਾ, ਸਮਾਜਿਕ ਸਮਰੱਥਾ, ਸਥਾਨਕ ਤੇ ਧਰਾਤਲ ਤੇ ਬੈਠੇ ਲੋਕਾਂ ਨੂੰ ਉੱਪਰ ਉੱਠਣ ਦੀ ਜਦੋਂ ਗੱਲ ਹੋਏਗੀ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਨਾਮ ਮੁਰਲੀ ਸਫਾ ਚ ਆਏਗਾ। ਅੱਜ ਦੇਸ਼ ਦਾ ਗ੍ਰਹਿ ਮੰਤਰੀ ਭਾਰਤ ਦੀ ਸੰਸਦ ਚ ਖੜ ਕੇ ਜੀ ਅੰਬੇਦਕਰ ਅੰਬੇਦਕਰ ਸ਼ਬਦ 6 ਵਾਰ ਬੋਲੇ ਤੇ ਉਹ ਵੀ ਤੰਜ ਭਰੇ ਤਰੀਕੇ ਨਾਲ, ਇੱਕ ਤਾਨੇ ਵਾਲੇ ਤਰੀਕੇ ਨਾਲ ਕਿ ਲੈ ਰੋਜ਼ ਤੁਸੀਂ ਇਹਦਾ ਨਾਂ ਲਈ ਜਾਂਦੇ ਹੋ। ਮਤਲਬ ਇਹ ਉਹ ਗ੍ਰਹਿ ਮੰਤਰੀ ਹੈ ਜਿਸ ਨੂੰ ਇਸ ਅਹੁਦੇ ਤੇ ਅੰਬੇਦਕਰ ਸਾਹਿਬ ਦੇ ਸੰਵਿਧਾਨ ਕਰਕੇ ਹੀ ਬੈਠਣ ਦਾ ਮੌਕਾ ਮਿਲਿਆ। ਸਹੀ ਬਿਲਕੁਲ। ਕਿਉਂ ਤੁਸੀਂ ਇੱਥੇ, ਨਹੀਂ ਤਾਂ ਹੁਣ ਤੱਕ ਅੰਗਰੇਜ਼ੀ ਰਾਜ ਚੱਲਿਆ ਹੁੰਦਾ। ਰਾਜ ਭਾਗ ਰਾਜੇ ਮਾਣ ਰਹੇ ਹੁੰਦੇ ਜੇ ਲੋਕਤੰਤਰ ਤਰੀਕੇ ਨਾਲ ਅੱਜ ਇਹ ਪ੍ਰਕਿਰਿਆ ਨਾ ਹੋਈ ਹੁੰਦੀ ਤੇ ਤੁਸੀਂ ਗ੍ਰਹਿ ਮੰਤਰੀ ਨਾ ਬਣਦੇ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾ ਬਣਦੇ। ਸਹੀ ਤੇ ਪਰ ਬਸ਼ਰਮੀ ਦੀ ਹੱਦ ਸੀ। ਇਹ ਸਿੱਧੇ ਰੂਪ ਦੇ ਵਿੱਚ ਮੈਂ ਕਹਿੰਦਾ ਪੂਰੇ ਮੁਲਕ ਦਾ ਅਪਮਾਨ ਸੀ। ਮੈਂ ਇਸ ਨੂੰ ਭਾਈਚਾਰੇ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ। ਸਹੀ ਬਿਲਕੁਲ ਸਹੀ। ਇਹ ਕੁਝ ਤਰ੍ਹਾਂ ਇਹਨੂੰ ਸਿਰਫ ਦਲਿਤ ਭਾਈਚਾਰੇ ਦਾ ਹੈ ਨਾ, ਅੰਬੇਦਕਰ ਸਾਹਿਬ ਪੂਰੇ ਮੁਲਕ ਦੇ ਨੇ। ਮਹਦੂਦ ਨਾ ਕਰੋ। ਦਾ ਮਜ਼ਾਕ ਉਡਾਇਆ, ਦੇਸ਼ ਦਾ ਮਜ਼ਾਕ ਉਡਾਇਆ, ਤੁਸੀਂ ਭਾਰਤ ਦੇ ਸੰਵਿਧਾਨ ਦਾ ਮਜ਼ਾਕ ਉਡਾਇਆ। ਠੀਕ ਹੈ, ਤੁਸੀਂ ਕਾਂਗਰਸ ਦੀਆਂ ਖਾਮੀਆਂ ਗਿਣਾਉਣੀਆਂ ਗਿਣਾਓ। ਜੇ ਕਾਂਗਰਸ ਖਾਮੀਆਂ ਸੀ ਤਾਂ ਹੀ ਪਤੰਦਰ ਲਗਾਤਾਰ ਵਿਰੋਧੀ ਧਿਰ ਚ ਬੈਠੇ ਆ ਰਹੇ ਨੇ। ਆਪਦੀਆਂ ਕਰਤੂਤਾਂ ਕਰਕੇ ਅੱਗੇ ਕੰਮ ਕੀਤੇ ਹੁੰਦੇ ਤਾਂ ਦੁਬਾਰਾ ਲੋਕ ਸੱਤਾ ਦੇ ਦਿੰਦੇ। ਬਾਕੀ ਰਹੀ ਗੱਲ ਸਰ, ਤੁਸੀਂ ਆਪਣੇ ਢੰਗ ਤਰੀਕੇ ਨਾਲ ਕੱਢ ਰਹੇ ਹੋ। ਪਰ ਬੀਜੇਪੀ ਜਿਹੜੇ ਦਾ ਪੇਚ ਨਾਲ ਗਾਂਹ ਵੱਧ ਰਹੀ ਆ ਤੇ ਉਹਦਾ ਟਾਰਗੇਟ ਸੀ ਇਸ ਵਾਰ 400 ਪਾਰ। 400 ਪਾਰ ਦਾ ਜਿਹੜਾ ਟੀਚਾ ਪਾਰ ਨਹੀਂ ਹੋਇਆ ਨਾ, ਤੇ ਮਨਾਂ ਚ ਕਿਤੇ ਨਾ ਕਿਤੇ ਟੀਸ ਪਈ ਆ ਕਿ ਇਹਦੇ ਲਈ ਦਲਿਤ ਭਾਈਚਾਰੇ ਨੇ, ਪਛੜੇ ਭਾਈਚਾਰੇ ਨੇ, ਕਮਜ਼ੋਰ ਵਰਗ ਨੇ ਸਾਨੂੰ ਵੋਟ ਨਹੀਂ ਦਿੱਤੀ। ਇਹ ਉਸ ਨਫ਼ਰਤ ਚੋਂ ਨਿਕਲੇ ਸ਼ਬਦ ਨੇ। ਜੀ ਚੋਂ ਨਿਕਲੇ, ਉਸ ਰਾਜਨੀਤਿਕ ਤਕਲੀਫ ਚੋਂ ਨਿਕਲੇ ਬੋਲ ਨੇ। ਬਹੁਤ ਮੱਦਭਾਗਾ ਹੈ ਕਿ ਭਾਰਤ ਦੀ ਸੰਸਦ ਚ ਖੜ ਕੇ ਦੇਸ਼ ਦਾ ਗ੍ਰਹਿ ਮੰਤਰੀ, ਮੈਂ ਸੁਣ ਰਿਹਾ ਸੀਗਾ ਕਿ ਫੈਸ਼ਨ ਹੋ ਗਿਆ ਅੰਬੇਦਕਰ 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 6 ਵਾਰ ਇਹ ਸ਼ਬਦ ਬੋਲਿਆ। ਮਤਲਬ ਇੱਕ ਸਾਹ ਚ ਇਸ ਤਰ੍ਹਾਂ ਬੋਲਣਾ ਆਸਾਨ ਨਹੀਂ ਹੁੰਦਾ। ਮਤਲਬ ਤੁਸੀਂ ਅੰਦਰੋਂ ਤਿਆਰੀ ਕਰਕੇ ਆਏ ਹੋ, ਕੀ ਰੂਪ ਚ ਤਿਆਰੀ ਕਰਕੇ ਆਏ ਹੋ। ਕਾਗਜ਼ ਹੈ ਤੁਹਾਡੇ ਹੱਥ, ਤੁਸੀਂ ਪੰਨਾ ਪੜ੍ਹ ਲਿਆ। ਤੁਸੀਂ ਜਦੋਂ ਲਿਖਿਆ ਤੁਹਾਨੂੰ ਦੁਬਾਰਾ ਵੀ ਪੜ੍ਹਿਆ ਹੋਊਗਾ, ਤੁਹਾਡੇ ਅਫਸਰ ਅਧਿਕਾਰੀਆਂ ਤੁਹਾਨੂੰ ਦਿੱਤਾ, ਤੁਸੀਂ ਦੁਬਾਰਾ ਚੈੱਕ ਕੀਤਾ ਹੋਊਗਾ ਤੇ ਤੁਹਾਡੇ ਮਨ ਚ ਤੈਅ ਸੀਗਾ ਤੁਸੀਂ ਇਹ ਕਰੋਗੇ, ਇਸ ਹੱਦ ਤੱਕ ਜਾਓਗੇ। ਹਾਂਜੀ ਬਿਲਕੁਲ। ਤੁਸੀਂ ਜਦੋਂ ਤੁਹਾਡੇ ਰਾਜਨੀਤਿਕ ਮਾਹਰਾਂ ਨੇ ਤੁਹਾਨੂੰ ਸਮਝਾਇਆ ਕਿ ਜੀ ਇਹਦਾ ਤਾਂ ਨੁਕਸਾਨ ਹੋ ਸਕਦਾ ਜੀ ਵੋਟਾਂ 'ਚ, ਫਿਰ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਤੁਹਾਡੀ ਸਾਰਾ ਲਾਲ ਲਸ਼ਕਰ ਹੁਣ ਇਹ ਲੱਗਿਆ ਕਰਨ ਕਿ ਨਹਿਰੂ ਨੇ ਆਹ ਕੀਤਾ ਸੀ ਜੀ, ਉਹਨਾਂ ਨੇ ਹਰਾਇਆ ਸੀ ਜੀ, ਉਹਨਾਂ ਨੇ ਜਿਤਾਇਆ ਸੀ ਜੀ, ਉਹ ਵੋਟਾਂ 'ਚ ਐਂ ਕਹਿੰਦੇ ਸੀ ਜੀ, ਉਹ ਭਾਰਤ ਰਤਨ। ਮੈਂ ਕਹਿੰਦਾ ਉਹ ਸਾਰੇ ਖਾਮੀਆਂ ਹੈਗੀਆਂ ਉਹਨਾਂ ਧਿਰਾਂ ਦੇ ਵਿੱਚ, ਹੈਗੀਆਂ ਉਹਨਾਂ ਧਿਰਾਂ ਦੇ ਵਿੱਚ। ਪਰ ਅੱਜ ਤੁਸੀਂ ਕੀ ਕਰ ਰਹੇ ਹੋ? ਸਹੀ, ਉਹਨਾਂ ਦੀਆਂ ਗਲਤੀਆਂ ਦੇ ਨਾਲ ਤੁਹਾਡੀ ਗਲਤੀ ਫਿਰ ਦਰੁਸਤ ਨਹੀਂ ਹੋ ਜਾਂਦੀ। ਗਲਤੀ ਹੋ ਰਹੂਗੀ, ਨਹੀਂ ਹੋ ਜਾਂਦੀ ਕਿ ਉਹ ਵੀ ਕਰਦੇ ਸੀ ਜੀ, ਅਸੀਂ ਵੀ ਕਰ ਲਿਆ, ਫਿਰ ਸਾਡੇ ਵਾਲਾ ਮਾਫ ਕਰ ਦਿਓ ਜੀ। ਇਸ ਲਈ ਇਹ ਅਮਿਤ ਸ਼ਾਹ ਨੇ ਇੱਕ ਵੱਡਾ ਗੁਨਾਹ ਕੀਤਾ, ਵੱਡੀ ਕੋਤਾਹੀ ਕੀਤੀ ਹੈ। ਔਰ ਇਹਨਾਂ ਦੀ ਇੱਕੋ ਜਿਹੜੀ ਅੰਦਰ ਪਈ ਮਨਸ਼ਾ ਹੈ, ਮੈਂ ਅਕਸਰ ਇਹ ਗੱਲ ਕਰਦਾ ਆ ਕਿ ਇਹ ਜਿਹੜੀਆਂ ਧਿਰਾਂ ਨੂੰ ਇਹ ਲੱਗਦਾ ਨਾ ਕਿ ਇਹ ਹਿੰਦੂਵਾਦ ਦੀ ਰਾਜਨੀਤੀ ਕਰਦੇ ਨੇ, ਹਿੰਦੂ ਭਾਈਚਾਰੇ ਨੂੰ ਉੱਪਰ ਚੱਕਣ ਦੀ। ਹਿੰਦੂ ਭਾਈਚਾਰੇ ਦੇ ਵਿੱਚ ਕਿੰਨੇ ਵਰਗ ਨੇ ਤੇ ਉਹਨਾਂ ਵਰਗਾਂ ਚੋਂ ਇੱਕ ਵਰਗ ਪ੍ਰਤੀ ਤੁਹਾਡਾ ਕਿਹੋ ਜਿਹਾ ਭਾਵ ਹੈ, ਤੁਸੀਂ ਉਹਦਾ ਪ੍ਰਗਟਾਵਾ ਕਰਤਾ। ਬਿਲਕੁਲ ਸਹੀ। ਤੇ ਉਹ ਤੋਂ ਬਾਅਦ ਅਗਾਂਹ ਵੀ ਅਜੇ ਵਰਗ ਵੰਡ ਤੱਕ ਆਉਣਗੇ। ਗੱਲ ਉੱਥੇ ਨਹੀਂ ਰੁਕਣੀ। ਇਹ ਉਹਨਾਂ ਚੋਂ ਹੀ ਨੇ ਜਿਹੜੇ ਮੰਦਿਰਾਂ ਦੀਆਂ ਪੌੜੀਆਂ ਚੜ੍ਹਨ ਤੋਂ ਰੋਕਦੇ ਨੇ।
ਇਸ ਲਈ ਇਹ ਪਛਾਣਨ ਦੀ ਲੋੜ ਹੈ, ਇਹਨਾਂ ਦਾ ਭਾਵ ਕਿਹੋ ਜਿਹਾ, ਇਹਨਾਂ ਦਾ ਅਰਥ ਕਿਹੋ ਜਿਹਾ, ਇਹਨਾਂ ਦੀ ਬੋਲਬਾਣੀ ਕਿਹੋ ਜਿਹੀ, ਇਹਨਾਂ ਦਾ ਢੰਗ ਤਰੀਕਾ ਕਿਹੋ ਜਿਹਾ। ਇਹ ਸਿਰਫ ਵੋਟਾਂ ਲਈ ਉਹਨਾਂ ਘਰਾਂ 'ਚ ਜਾਂਦੇ ਨੇ, ਇਹਨਾਂ ਦੇ ਅੰਦਰ ਅਜੇ ਵੀ ਉਹ ਜ਼ਹਿਰ ਹੈ। ਤੇ ਇਸੇ ਲਈ ਇਹ ਇਹਨਾਂ ਦੇ ਬੋਲ ਇਹਨਾਂ ਦੀ ਜ਼ੁਬਾਨ ਤੇ ਆਏ ਨੇ ਔਰ ਉਹ ਲਿਖਤੀ ਰੂਪ 'ਚ ਤਿਆਰੀ ਕਰਕੇ ਆਏ ਨੇ। ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਭਾਰਤੀ ਸੰਵਿਧਾਨ ਦੇ ਤੌਰ ਤੇ ਉੱਤੇ ਵੀ ਇਹ ਸੰਵਿਧਾਨ ਰਚੇਤਾ ਦਾ ਅਪਮਾਨ ਹੈ। ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦੀ ਜੋ ਲਿਆਕਤ ਸੀ, ਜੋ ਸਮਝ ਸੀ, ਜੋ ਉਹਨਾਂ ਦੀ ਮਤਲਬ ਵਿਦਿਅਕ ਤੌਰ ਤੇ ਮਹਾਨਤਾ ਸੀ, ਅੱਜ ਤੱਕ ਐਡਾ ਪੜ੍ਹਿਆ ਲਿਖਿਆ ਵਿਅਕਤੀ ਭਾਰਤ ਕੋਲ ਕੋਈ ਨਹੀਂ ਹੈ। ਉਹਨਾਂ ਦੀ ਵਿਦਵਤਾ ਸੀ, ਇਹ ਉਸ ਵਿਦਵਤਾ ਦਾ, ਸਿੱਖਿਆ ਦਾ ਅਪਮਾਨ ਹੈ। ਔਰ ਸਮੁੱਚੇ ਰੂਪ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਜਿੰਨੇ ਨੁਮਾਇੰਦਿਆਂ ਨੇ ਮਿਲ ਕੇ ਬਣਾਇਆ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ, ਹੈ ਨਾ, ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਤੁਸੀਂ ਟੁੱਚ ਜਾਣਿਆ। ਸੋ ਇਸ ਦੇ ਉੱਤੇ ਮੈਨੂੰ ਲੱਗਦਾ ਚੰਗਾ ਹੁੰਦਾ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਭਾਰਤ ਦੇ ਰਾਸ਼ਟਰਪਤੀ ਕੋਈ ਸਖਤ ਐਕਸ਼ਨ ਲੈਂਦੇ। ਪਰ ਗ੍ਰਹਿ ਮੰਤਰੀ ਜੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਫਾਈ ਦੇ ਰਹੇ ਨੇ ਤੇ ਮੋਦੀ ਜੀ ਉਹਦੀ ਪਿੱਠ ਤੇ ਖੜੇ ਨੇ ਤੇ ਬਾਕੀ ਧਿਰਾਂ ਸੋਸ਼ਲ ਮੀਡੀਆ ਤੇ ਹੁਣ ਦੂਸਰੇ ਧਿਰਾਂ ਨੂੰ ਭੰਡਣ ਤੇ ਲੱਗੀਆਂ ਨੇ। ਪਰ ਇਹ ਕਿਤੇ ਨਾ ਕਿਤੇ ਸਮੁੱਚੇ ਮੁਲਕ ਦਾ ਅਪਮਾਨ ਹੈ ਔਰ ਇਸ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਸੰਵਿਧਾਨ ਦਾ ਰੌਲਾ ਪਾਉਣ ਵਾਲੇ, ਸੰਵਿਧਾਨ ਦਾ ਗੱਲ-ਗੱਲ ਤੇ ਹਵਾਲਾ ਦੇਣ ਵਾਲੇ, ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਵਾਲੇ, ਜੇ ਕਿਤੇ ਸੰਵਿਧਾਨ ਦੀਆਂ ਡਿਬੇਟਸ ਪੜ੍ਹ ਲੈਣ, ਜੇ ਕਿਤੇ ਬਹਿਸਾਂ ਪੜ੍ਹ ਲੈਣ ਕਿ ਜਦੋਂ ਸੰਵਿਧਾਨ ਬਣਾਇਆ ਜਾ ਰਿਹਾ ਸੀ ਉਦੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਡਿਬੇਟਸ ਹੋਈਆਂ ਨੇ, ਬਹਿਸਾਂ ਹੋਈਆਂ ਨੇ, ਤਾਂ ਸ਼ਾਇਦ ਕਪਾਟ ਖੋਲੇ ਜਾਣਗੇ। ਕਿਉਂਕਿ ਮੈਂ ਕਹਿੰਦਾ ਪ੍ਰਵੀਨ ਜੀ ਠੀਕ ਹੈ ਕਿ ਤੁਸੀਂ ਕਹਿੰਦੇ ਹੋ ਕਿ ਸਾਡੇ ਤੇ ਝੂਠਾ ਦੋਸ਼ ਹੈ। ਹੁਣ ਤਾਂ ਇਹ ਵੀ ਕਹਿ ਰਿਹਾ ਨਾ ਅਮਿਤ ਸ਼ਾਹ ਜੀ ਕਿ ਮੇਰੀ ਵੀਡੀਓ ਤਰੋੜ ਮਰੋੜ ਕੇ ਪੇਸ਼ ਕੀਤੀ। ਹਾਂਜੀ ਕਹਿ ਰਹੇ ਨੇ, ਬਿਲਕੁਲ ਪੂਰੀ ਵੀਡੀਓ ਸੁਣ ਲਓ ਜੀ, ਫਿਰ ਪਤਾ ਲੱਗ ਜੂ। ਮੈਂ ਕਹਿੰਦਾ ਪੂਰੀ ਠੀਕ ਹੈ, ਤੁਹਾਡਾ ਭਾਵ ਨਹੀਂ ਹੈ ਨਾ। ਸੱਚਮੁੱਚ ਜੇ ਅੰਬੇਦਕਰ ਸਾਹਿਬ ਦੇ ਉਪਾਸਕ ਹੋ ਜਾਂ ਅੰਬੇਦਕਰ ਸਾਹਿਬ ਦੀ ਲਿਆਕਤ ਨੂੰ, ਸਮਝ ਨੂੰ ਮੰਨਦੇ ਹੋ, ਮਾਨਤਾ ਦਿੰਦੇ ਹੋ, ਤਾਂ ਫਿਰ ਅੱਜ ਭਾਰਤ ਦੀ ਸੰਸਦ 'ਚ ਖੜ ਕੇ ਕਹੋ ਕਿ ਜੀ ਅਸੀਂ ਹੂਬਹੂ ਸੰਵਿਧਾਨ ਅਨੁਸਾਰ ਕੰਮ ਕਰਾਂਗੇ, ਆ ਜਾਓ, ਇੰਨਾ ਹੀ ਆ ਜਾਓ ਜੀ। ਤੁਸੀਂ ਸੰਵਿਧਾਨ ਤੇ ਹੀ ਤੁਰ ਪਓ, ਉਹਨਾਂ ਦੇ ਰਚੇ ਹੋਏ ਸੰਵਿਧਾਨ ਅਨੁਸਾਰ ਹੀ ਕੰਮ ਕਰਨਾ ਸ਼ੁਰੂ ਕਰ ਦਿਓ, ਆ ਜਾਓ ਉਹਦੇ ਪਰ। ਜੀ ਬਿਲਕੁਲ।